आ गई गल जेवर दी ते पैसे दी। ए जनाब खोलिया ते ए देखो तुसीं, ਇਹ ਵਾਕਈ ਸ਼ਕਲੋਂ ਵੀ ਜਿਹੜਾ ਨਾ ਇਹ ਅੱਜ ਕੱਲ ਦੇ ਵਿੱਚ ਪੱਖੇ ਨਹੀਂ ਬੰਦੇ ਪਏ ਜਿਹੜਾ ਤੁਹਾਨੂੰ ਦਿਖਾਇਆ ਇਹ ਬਿਲਕੁਲ ਜਨਾਬ ਸ਼ਾਹ ਕਿਆ ਖੂਬਸੂਰਤ ਘਰ ਹੈਗਾ ਤੇ ਅੰਦਰੋਂ ਜਾ ਕੇ ਤੁਹਾਨੂੰ ਵਿਖਾ ਲਿਆ ਜਨਾਬ। ਲੋ ਜੀ ਇਹ ਟਿੱਬੇ ਤੋਂ ਅਸੀਂ ਆਏ ਤੇ ਇੱਕ ਹੈ ਮਕਾਨ ਪੁਰਾਣਾ ਇੱਥੇ। लो जी हम दूसरे सैक्शन च आ गए हैं मकान वही ते ए जनाब देखो तुसी ओह पुरानी चगाठा। सब तो जी मजेदार गल है ना कि ए देखो ए सीमेंट दे नाल जेड़ा ओहदे नाल इट्टां दा बनी है लेकिन उत्ते इहनू मिट्टी दा पोचा मारिया दा मोटा ले मिट्टी दा ताकि ठंडियां रहन दीवारां ਤੇ ਥੱਲੇ ਜਨਾਬ ਇਹ ਜਨਾਬ ਅੱਛਾ ਇਹ ਜਨਾਬ बेहतरीन किस्म की जी हैगी चुगाट लगी 75 साल हो गए ने पाकिस्तान बनया ते उस तो पहले दे बने ने। ਇਹ ਛੋਟੀ ਇੱਟਾਂ ਦਾ ਨਹੀਂ ਮੋਟੀ ਇੱਟਾਂ ਵਾਲਾ ਮਕਾਨ। ਇਹਦੇ ਉੱਤੇ ਅੱਜ ਵੀ ਵੇਖੋ ਤੁਸੀਂ ਲਿਖਿਆ ਜੇ ਹਿੰਦੀ ਦੇ ਵਿੱਚ ਇਹ ਜਿਹੜਾ ਇਹ ਹੁਣ ਪਤਾ ਨਹੀਂ ਕੀ ਲਿਖਿਆ ਹੈ, ਠੀਕ ਹੈ ਨਾ। ਤੇ ਇਹ ਵੀ ਕੁਝ ਲਿਖਿਆ ਹੈ ਤੇ ਇਹ ਵੀ ਲਿਖਿਆ ਜੀ। ਅੱਛਾ ਇਹ ਉਰਦੂ 'ਚ ਲਿਖਿਆ ਜੀ ਆਪਣੀ ਨੇਕੀ ਕੋ ਇੱਕ ਘਰ ਤੋਂ ਦੂਸਰੇ ਘਰ 'ਚ ਵੀ ਤੁਸੀਂ ਜਾ ਸਕਦੇ ਹੋ ਕਿਉਂਕਿ ਇਹ ਇੱਕ ਹੀ ਫੈਮਿਲੀ ਹੋਏਗੀ ਨਾ। ਤੇ ਇਹ ਜਨਾਬ ਆ ਗਏ ਹੋਰ ਘਰ ਤੇ ਉਹਦੇ ਉੱਤੇ ਦੇਖੋ ਇਹ ਸ਼ੀਸ਼ੇ ਲੱਗੇ ਨੇ, ਇਹਦੇ ਵਿੱਚ ਇਹ ਸ਼ੀਸ਼ੇ ਨੇ। ਲਓ ਜੀ ਇਹ ਦੇਖੋ ਇਹ ਦਰਵਾਜ਼ਾ ਤੁਹਾਨੂੰ ਦਿਖਾ ਲਨੇ ਆ ਉਹੀ ਓਰੀਜਨਲ ਪੁਰਾਣਾ। ਵਾਹ ਜੀ ਵਾਹ ਜੀ। ਤੇ ਇਹ ਵੀ ਜਨਾਬ ਪੁਰਾਣਾ ਇਹ ਬਨੇਰੇ ਇਹ ਉੱਤੇ ਕੁਝ ਲਿਖਿਆ ਵੀ ਹੈ ਜੀ ਉਹ ਪੁਰਾਣੇ ਦੌਰ ਦੀ ਇੱਟਾਂ ਤੇ GRA ਕੰਮ ਹੋਇਆ ਆਪ ਹੀ ਬੋਲਦਾ ਪਿਆ ਨਜ਼ਰ ਆ ਰਿਹਾ ਨਾ। ਤੇ ਇਹ ਉੱਤੇ 36 ਗਲੀ ਤੇ ਥੱਲੇ ਫੇਰ ਦਰਵਾਜ਼ਾ ਇੱਥੇ ਵੀ ਜਿਹੜਾ ਨਾ ਹੁਣ। अस्सलाम वालेकुम दोस्तों, मैं औरंगजेब बेग इस ਵੇਲੇ ਮੌਜੂਦ ਹੈਗਾ ਵਾ ਬਹੁਤ ਹੀ ਤਾਰੀਖੀ ਪੁਰਾਣਾ ਕਸਬਾ ਬੱਦੋਮੱਲੀ ਤੇ ਇੱਥੇ ਤੁਹਾਨੂੰ ਦਿਖਾ ਲਨੇ ਆ ਪੁਰਾਣੇ ਜ਼ਮਾਨੇ ਦੇ ਜਿਹੜੇ ਘਰ ਸਨ ਹਿੰਦੂ ਫੈਮਲੀਜ਼ ਦੇ ਔਰ ਇੱਥੇ ਬੜੇ ਮਸ਼ਹੂਰ ਸੁਨਿਆਰੇ ਮਹਾਜਨ ਖੱਤਰੀ ਉਹਨਾਂ ਦੇ ਬੜੇ ਕਾਰੋਬਾਰ ਸਨ। ਇੱਥੇ ਬਾਜ਼ਾਰ ਜਿਹੜਾ ਨਾ ਉਹ ਵੀ ਤੁਹਾਨੂੰ ਵਿਖਾਲਣਾ ਉਹ ਦੂਸਰੀ ਵੀਡੀਓ ਦੇ ਵਿੱਚ, ਲੇਕਿਨ ਇਸ ਵੀਡੀਓ ਤੁਹਾਨੂੰ ਵਿਖਾਲਣਾ ਇੱਥੋਂ ਦੇ ਘਰ ਉਹਨਾਂ ਦਾ ਰਹਿਣ ਸਹਿਣ ਤੁਸੀਂ ਦੇਖ ਕੇ ਅੰਦਾਜ਼ਾ ਲਾ ਲੋਗੇ। ਉਹਨਾਂ ਦੀ ਜਿਹੜੀ ਘਰ ਬਣਾਏ ਨੇ ਉਹ ਦੇਖ ਕੇ ਅੰਦਾਜ਼ਾ ਲਾ ਲੋਗੇ ਕਿ ਉਹ ਕਿੰਨੇ ਕੁ ਅਮੀਰ ਲੋਕ ਸਨ ਤੇ ਕਿੰਨੇ ਕੁ ਚਾਰ ਛੇ ਤਕਰੀਬਨ ਕੋਈ 70-80 ਪਿੰਡ ਸਨ ਜਿਹੜੇ ਇਹ ਬੱਦੋਮੱਲੀ ਨੂੰ ਲੱਗਦੇ ਹੁੰਦੇ ਸਨ ਤੇ ਇੱਥੇ ਸ਼ਾਪਿੰਗ ਕਰਨ ਆਉਂਦੇ ਹੁੰਦੇ ਸਨ। ਤੇ ਉਹਨਾਂ ਦੇ ਪਹਿਲਾਂ ਤੁਹਾਨੂੰ ਘਰ ਦਿਖਾ ਲਨੇ ਆ ਔਰ ਤੁਸੀਂ ਖੁਦ ਅੰਦਾਜ਼ਾ ਲਾਓ ਕਿ ਘਰ ਕਿੱਡੇ ਲਗਜ਼ਰੀ ਹੁੰਦੇ ਸਨ ਆਪਣੇ ਦੌਰ ਦੇ ਵਿੱਚ ਬੱਦੋਮੱਲੀ ਦੇ ਵਿੱਚ। ਲਓ ਜੀ ਇਹ ਦੇਖੋ ਇਹ ਤਰ੍ਹਾਂ ਕੋਲ ਕਰਕੇ ਦਿਖਾਣਾ ਦਾ ਇਹ ਕੁੰਡੀਆਂ ਨੇ। ਤੁਸੀਂ ਅਗਰ ਬਾਹਰ ਅੰਦਰੋਂ ਦਰਵਾਜ਼ਾ ਲਾ ਕੇ ਬਾਹਰ ਉਹਨਾਂ ਦੇ ਤੁਸੀਂ ਇਹਨੂੰ ਘੁਮਾਓਗੇ ਨਾ ਤੇ ਆਰਜ਼ੀ ਤੌਰ ਤੇ ਅੰਦਰੋਂ ਲੌਕ ਖੁੱਲ ਜਾਏਗਾ, ਠੀਕ ਹੈ ਨਾ। ਤੇ ਇਹ ਹੁਣ ਲੌਕ ਲੱਗਿਆ ਵਾ ਨਾ, ਤੁਹਾਨੂੰ ਅੰਦਰੋਂ ਵੀ ਦਿਖਾ ਦਿੰਦੇ ਕਿਉਂਕਿ ਇੱਥੇ ਫੈਮਿਲੀ ਕੋਈ ਨਹੀਂ ਰਹਿ ਰਹੀ। ਤੇ ਕਿੰਨਾ ਸੇਫ ਸਿਸਟਮ ਉਦੋਂ ਹੁੰਦਾ ਸੀ ਜਨਾਬ। ਇਹ ਕੁੰਡੀ ਹੈ ਜਿਹੜੀ ਹੈ ਨਾ, ਕੁੰਡੀ ਲੌਕ ਨਹੀਂ ਕੁੰਡੀ ਹੈ। ਹਿੰਦੀ ਦੇ ਵਿੱਚ ਇਹ ਜਿਹੜਾ ਇਹ ਹੁਣ ਪਤਾ ਨਹੀਂ ਕੀ ਲਿਖਿਆ ਹੈ, ਠੀਕ ਹੈ ਨਾ। ਤੇ ਇਹ ਵੀ ਕੁਝ ਲਿਖਿਆ ਹੈ ਤੇ ਇਹ ਵੀ ਲਿਖਿਆ ਜੀ। ਅੱਛਾ ਇਹ ਉਰਦੂ 'ਚ ਲਿਖਿਆ ਜੀ ਆਪਣੀ ਨੇਕੀ ਕੋ ਭੂਲ ਜਾਏ, ਕੁਝ ਇਸ ਤਰ੍ਹਾਂ ਦਾ ਲਿਖਿਆ ਇਹ ਜਿਹੜਾ ਉਰਦੂ ਦੇ ਵਿੱਚ ਆਪਣੀ ਨੇਕੀ ਕੋ ਭੂਲ ਜਾਏ। ਤੇ ਇਹ ਉੱਤੇ ਗੁਰਮੁਖੀ ਦੇ ਵਿੱਚ ਵੀ ਕੁਝ ਲਿਖਿਆ ਹੈ। ਉਹ ਕੁਝ ਨਜ਼ਰ ਨਹੀਂ ਆ ਰਿਹਾ ਲੇਕਿਨ ਕੋ ਅੱਛੇ ਲਫ਼ਜ਼ ਹੀ ਲਿਖੇ ਨੇ, ਅੱਛੇ ਸ਼ਬਦ ਲਿਖੇ ਨੇ ਇਹਨਾਂ ਨੇ ਜਿੰਨੇ ਵੀ ਲਿਖੇ ਨੇ ਜੀ ਇਸ ਫੈਮਿਲੀ ਨੇ ਜਿਹਦਾ ਘਰ ਹੁੰਦਾ ਸੀ। ਇਹ ਬਿਲਕੁਲ ਤੁਹਾਨੂੰ ਦੱਸਿਆ ਨਾ ਕਿ ਇਹ ਅੰਦਰੂਨ ਨੇ ਬੱਦੋਮੱਲੀ ਹੈਗਾ ਸਭ ਤੋਂ ਉੱਚੀ ਜਗ੍ਹਾ। ਦੇਖੋ ਨਾ ਥੱਲੇ ਥੱਲੇ ਜਾਣਾ ਸ਼ੁਰੂ ਹੋ ਗਈ, ਇੱਥੋਂ ਉੱਤੇ ਤੁਸੀਂ ਆ ਸਕਦੇ ਹੋ। ਇਹ ਉੱਤੇ ਫੁੱਲ, ਇਸ ਤੋਂ ਫਿਰ ਥੱਲੇ ਨੂੰ ਜਾਣਾ ਸ਼ੁਰੂ ਹੋ ਜਾਂਦੀ ਹੈ। ਤੇ ਇਹ ਹੁਣ ਜਨਾਬ ਇੱਥੇ ਰਿਹਾਇਸ਼ ਕਿਸੇ ਦੀ ਨਹੀਂ, ਇਹ ਥੜਾ ਬਣਿਆ ਸੀ ਇੱਥੇ ਗਲੀ ਵਾਸਤੇ ਉਹਨਾਂ ਨੇ ਉਹਨੂੰ ਖਤਮ ਕਰਤਾ ਕਿਉਂਕਿ ਇੱਥੇ ਰਹਿੰਦੇ ਕੋਈ ਨਹੀਂ। ਲਓ ਜੀ ਇਹ ਦੇਖੋ ਇਹ ਦਰਵਾਜ਼ਾ ਤੁਹਾਨੂੰ ਦਿਖਾ ਲਨੇ ਆ ਉਹੀ ਓਰੀਜਨਲ ਪੁਰਾਣਾ। ਕਿਆ ਬਾਤ ਹੈ, ਛੋਟੀਆਂ ਇੱਟਾਂ। ਅੱਛਾ ਮੇਨ ਜਿਹੜਾ ਬੱਦੋਮੱਲੀ ਪੁਰਾਣਾ ਬੱਦੋਮੱਲੀ ਉਹਦੇ ਵਿੱਚ ਛੋਟੀ ਇੱਟ ਦਾ ਬੜਾ ਕੰਮ ਹੋਇਆ। ਇਸ ਤੋਂ ਸਾਬਤ ਹੁੰਦਾ ਕਿ ਇਹ ਜਿਹੜਾ ਨਾ ਦੇਖੋ ਅਲਮਾਰੀਆਂ ਗਲੀ 'ਚ ਬਣੀਆਂ ਨੇ, ਗਲੀ ਹੈ, ਠੀਕ ਹੈ ਨਾ। ਤੇ ਇਹ ਇਹਦੇ ਜਨਾਬ ਪੁਰਾਣੇ ਨਕਸ਼ਨ ਦਾ ਲੋਹਾ ਲੱਕੜ ਕੈਸਾ ਕੰਬੀਨੇਸ਼ਨ ਹੋਇਆ। ਉਸ ਤੋਂ ਬਾਅਦ ਫਿਰ ਇਹ ਘਰ ਜਿਹੜਾ ਇਹ ਦੇਖੋ ਇਹ ਵੀ ਬਹੁਤ ਆਲੀਸ਼ਾਨ ਬਾਲਕੋਨੀ ਬਣੀ ਹੈ, ਠੀਕ ਹੈ ਨਾ। ਤੇ ਥੱਲੇ ਜਨਾਬ ਇਹ ਜਨਾਬ ਅੱਛਾ ਇਹ ਜਨਾਬ बेहतरीन किस्म की जी हैगी चुगाट लगी
ਤੇ ਇਹ ਆ ਗਿਆ ਜਨਾਬ ਇੱਥੇ ਇਹਨਾਂ ਦਾ ਇਹ ਮਹੱਲ ਜਿਹੜਾ ਸੀ ਉਹਦੇ ਚ ਇਹ ਫਿਰ ਇੱਕ ਸਾਈਡ ਹੈ ਵੇ ਆ ਦੇਖੋ ਜੀ ਪੁਰਾਣੇ ਝੰਡਰੇ ਲੱਗੇ ਹਨ ਠੀਕ ਹੈ ਨਾ। ਤੇ ਇੱਕ ਹੈ ਇੱਥੋਂ ਦੀ ਤੁਸੀਂ ਅੰਦਰ ਆ ਗਏ ਇਹ ਵਿੱਚ ਆ ਗਈ ਗੈਲਰੀ ਅੱਗੇ ਫਿਰ ਫੈਮਿਲੀ ਜਿਹੜੀਆਂ ਰਹਿੰਦੀਆਂ ਨੇ ਉਹ ਅੱਗੇ ਰਹਿੰਦੀਆਂ ਜਿਸ ਤੇ ਉੱਤੇ ਵੀ ਜਾਣ ਲਈ। ਲੇਕਿਨ ਇਹ ਦੇਖੋ ਤੁਸੀਂ ਕਿ ਰੋਸ਼ਨਦਾਨ ਕਿੱਡੇ ਕਿੱਡੇ ਜ਼ਬਰਦਸਤ ਆਪਣੇ ਤੌਰ ਤੇ ਲੱਗੇ ਨੇ ਠੀਕ ਹੈ ਨਾ। ਦੀਵਾਰ ਉਹ ਕਿੱਡੀ ਚੌੜੀ ਤੇ ਲੱਕੜ ਜਿਹੜੀਆਂ ਦੇਖੋ ਅੱਜ ਵੀ ਇਹ 'ਚ ਸ਼ਾਈਨਿੰਗ ਹੈਗੀ ਹੈ ਪੁਰਾਣੀ ਲੱਕੜ। ਤੇ ਇਹ ਦਰਵਾਜ਼ਾ ਤੁਸੀਂ ਦੇਖੋ ਠੀਕ ਹੈ ਨਾ। ਕੁੰਡਾ ਵੀ ਹੋਵੇ ਓਏ ਹੋਏ ਵਾਹ ਜੀ। ਅੱਛਾ ਕੁੰਡਾ ਜਿਹੜਾ ਨਾ ਇਹ ਮੈਨੂੰ ਲੱਗਦਾ ਕਿ 2 ਕਿਲੋ ਤੋਂ ਜ਼ਿਆਦਾ ਹੀ ਲੱਗਦਾ ਪਿਆ। ਹਾਂ ਬਹੁਤ ਵਜ਼ਨੀ ਕੁੰਡਾ। ਇਸ ਸਾਈਡ ਤੋਂ ਦੇਖਨੇ ਆ ਦੇਖੋ ਤੁਸੀਂ ਬਹੁਤ ਮੋਟੀ ਔਰ ਮਜ਼ਬੂਤ ਚਗਾਠ। ਤੇ ਆਹ ਬਾਏ ਦਾ ਜਿਹੜਾ ਨਾ ਕੰਮ ਹੋਇਆ ਅਸੀਂ ਜਨਾਬ ਇਹ ਤੁਹਾਨੂੰ ਇਹ ਦਿਖਾ ਰਹੇ ਇਸ ਸਾਈਡ ਦਾ ਦਰਵਾਜ਼ਾ ਵੀ ਰਹਿ ਗਿਆ ਇਹ ਦੇਖੋ ਪਹਿਲਾਂ ਆਲੀਸ਼ਾਨ। ਤੇ ਇਧਰ ਹੁਣ ਫੈਮਿਲੀਜ਼ ਰਹਿ ਰਹੀਆਂ ਲਿਹਾਜ਼ਾ। ਇਹ ਪਹਿਲੀ ਮਲਕੀ ਜਿਹੜੀ ਬਾਬੂ ਸਰਾਜ ਸੀ ਅੱਛਾ ਉਹ ਫੈਸਲਾਬਾਦ ਚਲਾ ਗਿਆ ਸੀ ਠੀਕ ਹੈ। ਕਰਾਚੀ ਮੇਰੇ ਪੁੱਤਰ ਹੁੰਦੇ ਠੀਕ ਠੀਕ ਉਸ ਉਹਦਾ ਕਹਿੰਦੇ ਵੀ ਅੱਗੇ ਆਉਂਦੇ ਨੇ ਬੱਚੇ। ਅੱਛਾ ਇਹ ਜਨਾਬ ਉਸ ਤੋਂ ਬਾਅਦ ਇੱਕ ਹੈ ਪੁਰਾਣਾ ਘਰ ਉੱਤੇ ਤੇ ਜਿਹੜੇ ਬਣੀਆਂ ਨੇ ਬਾਲਕਨੀਆਂ ਇੱਥੇ ਨਾਂ ਲਿਖਿਆ ਸੀ ਲੇਕਿਨ ਉਹ ਹੁਣ ਖਤਮ ਹੋ ਗਿਆ। ਇਹ ਵੇਖੋ ਆ ਛੋਟੀ ਸੀੜੀ ਉੱਤੇ ਜਾਣ ਲਈ ਚਬਾਰੇ ਤੇ ਇਹ ਵੀ ਘਰ। ਅੱਛਾ ਇਹਦਾ ਦਰਵਾਜ਼ਾ ਬਹੁਤ ਵੱਡਾ ਹੁੰਦਾ ਸੀ ਲੇਕਿਨ ਇਹ ਵਿੱਚ ਛੋਟਾ ਲੱਗ ਗਿਆ। ਇਹ ਵੱਡਾ ਦਰਵਾਜ਼ਾ ਹੁੰਦਾ ਸੀ ਇਹਦਾ ਨਾ। ਇਹ ਦੇਖੋ ਉੱਤੇ ਇਹ ਦੇਖੋ ਜਨਾਬ ਵਾਹ ਜੀ ਵਾਹ। ਇਹ ਦੇਖੋ ਜਨਾਬ ਕਿਆ ਖੂਬਸੂਰਤ ਘਰ ਹੈਗਾ। ਤੇ ਅੰਦਰੋਂ ਜਾ ਕੇ ਤੁਹਾਨੂੰ ਵਿਖਾਲਦੇ ਆ ਜਨਾਬ। ਤੋੜ ਕੇ ਪੁਰਾਣਾ ਘਰ ਸਾਰਾ ਹੀ। ਅੱਛਾ ਇਹ ਜਨਾਬ ਚਗਾਠ ਹਾਂਜੀ ਤੇ ਉਹੀ ਨਕਸ਼ਨਕਾਰੀ ਦੀ ਪੁਰਾਣੀ ਜਿਹੜੀ ਨਾ ਕਿੱਡੇ ਆਰਾਂ ਨਾਲ ਵੇਖੋ ਜੀ ਇਹ ਹੱਥ ਨਾਲ ਨਕਸ਼ਨਕਾਰੀ ਹੋਈ ਹੈ ਤੇ ਕਿੰਨੀ ਜ਼ਿਆਦਾ ਹੋਈ ਹੈ ਤੁਸੀਂ ਹਿਸਾਬ ਲਾ ਲਓ। ਅੰਦਰ ਚੱਲਨੇ ਆ। ਅੱਛਾ ਇਹ ਛੋਟੀ ਜੀ ਗੈਲਰੀ ਆ ਗਈ ਇਹ ਕਮਰਾ ਆ ਗਿਆ ਇਹ ਕਮਰਾ ਤੇ ਇਹ ਸਾਹਮਣੇ ਆ ਗਈਆਂ ਸੀੜੀਆਂ ਜਿੱਥੇ ਸਾਡੇ ਇੱਥੇ ਭਾਈ ਦੋਸਤ ਜਿਹੜੇ ਨੇ ਉਹ ਰਿਹਾਇਸ਼ ਪਜ਼ੀਰ ਨੇ ਆਪਣੀ ਫੈਮਿਲੀ ਨਾਲ ਲੇਕਿਨ ਉਹਨਾਂ ਦੀ ਇਜਾਜ਼ਤ ਦੇ ਨਾਲ ਹੁਣ ਅਸੀਂ ਉੱਤੇ ਆਏ ਆ। ਦੇਖੋ ਇਹ ਕਮਰਾ ਇੱਧਰ ਨੂੰ ਜਾਣ ਵਾਸਤੇ ਸੇਹਨ ਤੇ ਇਹ ਆ ਗਿਆ ਫਿਰ ਜਿਹੜਾ ਦੂਜਾ। ਅੱਛਾ ਇਹ ਕੀ ਹੈ ਜੀ ਇਹ ਦੇਖੋ ਜੀ ਪੁਰਾਣੇ ਕੁੰਡਿਆਂ ਨੇ ਇਹ ਦੇਖੋ ਇਹਨਾਂ ਦੇ ਬਾਪ ਦਾ ਤਾਂ ਇੱਥੇ ਰਹਿੰਦੇ ਹਨ। ਵਾਹ ਵਾਹ ਜੀ ਵਾਹ। ਲਓ ਜੀ ਇਹ ਅਸੀਂ ਆ ਗਏ ਫਸਟ ਫਲੋਰ ਦੇ ਉੱਤੇ ਜਿਹੜਾ ਉੱਤੇ ਹਾਲ ਕਹਿ ਲਓ ਤੁਸੀਂ ਇਹਨੂੰ। ਤੇ ਇਹ ਐਸ਼ਦਾਨ ਉਹੀ ਪੁਰਾਣਾ ਪੁਰਾਣਾ ਹੀ ਇਹ ਉਹ ਪੁਰਾਣਾ ਹੀ ਇਹ ਇਹਦੀ ਤੇ ਹਾਏ ਹਾਏ ਵਾਹ ਜੀ ਵਾਹ। ਅੱਛਾ ਤੁਹਾਨੂੰ ਇਹ ਦੇਖ ਲਾ ਇਹ ਆ ਗਈ ਇਹਦੇ ਵਿੱਚ ਜਿਹੜੀ ਨਾ ਬਹੁਤ ਹੀ ਖੂਬਸੂਰਤ ਰੋਸ਼ਨਦਾਨ ਕਹਿ ਲਓ ਤੁਸੀਂ ਹਵਾਦਾਨ ਕਹਿ ਲਓ। ਤੇ ਇਹ ਆ ਗਿਆ ਛੱਤ ਓਰੀਜਨਲ। ਇੱਥੋਂ ਦੀ ਅਸੀਂ ਉੱਤੇ ਆਏ ਆ ਇੱਥੋਂ ਦੀ ਮਜ਼ੀਦ ਉੱਤੇ ਸੀੜੀਆਂ ਨੇ। ਤੇ ਇਹ ਕਮਰਾ ਤੁਹਾਨੂੰ ਦਿਖਾ ਲਿਆ ਜੀ ਬੜੇ ਖੂਬਸੂਰਤ ਤੋਤੇ ਤੇ ਰੱਖੇ ਨੇ। ਤੇ ਇਹ ਦੇਖੋ ਨਾ ਇਹ ਜਿਹੜੇ ਪੁਰਾਣੀ ਐਸ਼ਦਾਨ ਵਗੈਰਾ ਬਣੇ ਤੇ ਵਾਹ ਜੀ ਵਾਹ। ਅੱਛਾ ਇਹ ਨਾ ਮੇਨ ਬਾਜ਼ਾਰ ਜਿਹੜਾ ਹੈਗਾ ਨਾ ਜਦੋਂ ਦੀ ਅਸੀਂ ਆਏ ਆ ਇਹ ਜਿਹੜਾ ਤੁਹਾਨੂੰ ਕੀ ਦਿਖਾਇਆ ਉਧਰ ਨੂੰ ਹੈ। ਤੇ ਇੱਥੋਂ ਆ ਕੇ ਨਾ ਤੇ ਇਹ ਦੇਖੋ ਇਹ ਕਮਰਾ ਇੱਕ ਕਿੱਡਾ ਖੂਬਸੂਰਤ ਹਵਾਦਾਰ ਖੁੱਲਾ ਕਮਰਾ। ਅੱਛਾ ਵਾਹ ਜੀ ਵਾਹ। ਤੋ ਇਹ ਕਮਰਾ ਇਹ ਲੰਮੀਆਂ ਘੜੀਆਂ ਪਈਆਂ ਨੇ ਤੇ ਕੋਈ ਸ਼ਤੀਰ ਨਹੀਂ ਹੈਗਾ ਲੰਮੇ ਬਾਲੇ ਨੇ। ਤੇ ਇਹ ਪੱਖਾ ਵੀ ਪੁਰਾਣਾ ਹੈ। ਇਹ ਵਾਕਈ ਸ਼ਕਲੋਂ ਵੀ ਜਿਹੜਾ ਨਾ ਇਹ ਅੱਜ ਕੱਲ੍ਹ ਦੇ ਵਿੱਚ ਪੱਖੇ ਨਹੀਂ ਬਣਦੇ ਪਏ ਜਿਹੜਾ ਤੁਹਾਨੂੰ ਦਿਖਾਇਆ ਇਹ ਬਿਲਕੁਲ ਜਨਾਬ ਸ਼ਾਹਕਾਰ। ਤੇ ਇਹ ਦੇਖੋ ਇਹ ਕਿੱਡੀਆਂ ਖੂਬਸੂਰਤ ਦੋਸਤ ਉਹਦੀਆਂ ਬਣੀਆਂ ਨੇ ਜਨਾਬ ਅਲਮਾਰੀਆਂ। ਵਾਹ ਜੀ ਵਾਹ। ਜੇਬ ਵੀ ਪੁਰਾਣੀ ਟੇਪ ਕਿੰਨੀ ਕੁ ਨਹੀਂ ਟੇਪ ਨਵੀਂ ਲੱਗਦੀ ਹੈ। ਤੇ ਇਹ ਜਨਾਬ ਬਿਹਤਰੀਨ। ਅੱਛਾ ਵਾਹ ਜੀ ਵਾਹ। ਇਹ ਦੇਖੋ ਨਾ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਆਪੀ ਪਈਆਂ ਬੋਲਦੀਆਂ ਨੇ। ਇਹ ਕੁੰਡੀ ਉਹਨੇ ਇਹੋ ਜਿਹੀ ਬਣਾ ਕੇ ਦੱਸੇ ਇਹ ਬਣਾ ਕੇ ਦੱਸੋ ਕੁੰਡੀ ਇਸ ਤਰ੍ਹਾਂ ਦੀ ਜੀ ਸਾਦੀ ਤੇ ਮਜ਼ਬੂਤ। ਅੱਛਾ ਅੰਦਰ ਜਨਾਬ ਇਦਾਂ ਨੂੰ ਸਾਈਡਾਂ ਦੇ ਜੀ ਜਿਹੜਾ ਨਾ ਇਹ ਦੇਖੋ ਠੀਕ ਹੈ ਨਾ ਇਹ ਉਹਨਾਂ ਮੋਮਬੱਤੀ ਵਗੈਰਾ ਲਿਆ ਆ ਜੀ ਦੀਵਾ ਸ਼ਿਵਾ ਕੋ ਲੱਗਿਆ। ਹਾਂਜੀ ਅਬ ਤੇ ਮੈਂ ਬਣਾਇਆ ਵਾਹ ਜੀ ਇਹ ਕਿੱਲੀਆਂ ਦੀ ਕੱਪੜੇ ਟੰਗਣ ਵਾਲੀਆਂ। ਕਾਸ਼ੀ ਦੇ ਵੀ ਮੈਂ ਅੱਛਾ ਤੇ ਇਹ ਜਨਾਬ ਇੱਕ ਕਮਰਾ ਫਿਰ ਐਸ ਸਾਈਡ ਤੇ ਉਦੋਂ ਨਾ ਛੋਟੇ ਛੋਟੇ ਕਮਰੇ ਬੜੇ ਨੇ ਸਾਰਾ ਦੇਖੋ ਇਹ ਕਮਰਾ ਹੈ ਇਧਰ ਅਲਮਾਰੀ ਆ ਦੇਖੋ ਕਮਰਾ ਇੱਥੇ ਅਸੀਂ ਅੰਦਰ ਆਏ ਆ ਇਹਦੇ ਵਿੱਚੋਂ। ਅੱਛਾ ਇਹ ਦੇਖੋ ਛੋਟੀ ਇੱਟ ਨਾਲ ਸਾਰਾ ਬਣਿਆ। ਇਹ ਤੋਂ ਸਾਬਤ ਹੁੰਦਾ ਕਿ ਇਹ ਮਕਾਨ 18ਵੀਂ ਸਦੀ ਦਾ ਠੀਕ ਹੈ ਨਾ। ਮਹਾਰਾਜਾ ਰਣਜੀਤ ਸਿੰਘ ਦੇ ਨਹੀਂ ਸੌਰੀ ਗੋਰਿਆਂ ਦੇ ਜਿਹੜੇ ਹੈਗੇ ਨੇ ਉਸ ਤੋਂ ਪਹਿਲੇ ਦਾ। ਇਹ ਜਨਾਬ ਦੇਖੋ ਵਾਹ ਜੀ ਵਾਹ ਕਿਆ ਬਾਤ। ਇਹ ਵੀ ਤੇ ਕੁੰਡੀ ਜਾਈਏ ਯਾਨੀ ਕਿ ਤੁਸੀਂ ਅਗਰ ਇਸ ਤਰ੍ਹਾਂ ਲਾਓ ਇਹ ਤੇ ਇਹਨੂੰ ਅੱਗੇ ਕਰ ਦੋ ਤੇ ਇਹ ਕੁੰਡੀ ਲਾਉਣ ਦੀ ਨਾ ਨਹੀਂ ਵੀ ਲੋੜ ਤੇ ਇਹ ਕੰਮ ਦੇਗੀ। ਤੇ ਇਹ ਡਬਲ ਅਲਮਾਰੀਆਂ ਬਣੀਆਂ ਨੇ ਠੀਕ ਹੈ ਨਾ ਉੱਤੇ ਥੱਲੇ। ਲੋ ਜੀ ਦੋਸਤੋ
ਅਲਮਾਰੀ ਇਹ ਜਨਾਬ ਉਸ ਫੈਮਿਲੀ ਦੀ ਇਹ ਖੋਲਿਆ ਅਲਮਾਰੀ ਇੱਥੇ ਰੱਖਦੇ ਚੀਜ਼ਾਂ ਆਪਣੀਆਂ ਜਿਹੜੀਆਂ ਵੀ ਰੱਖਣੀਆਂ ਠੀਕ ਹੈ, 3 ਹੋ ਗਏ ਦਿਖਾਣੇ। ਉਸ ਤੋਂ ਇਲਾਵਾ ਆ ਗਈ ਗੱਲ ਜ਼ੇਵਰ ਦੀ ਤੇ ਪੈਸੇ ਦੀ। ਇਹ ਜਨਾਬ ਖੋਲਿਆ ਤੇ ਇਹ ਦੇਖੋ ਤੁਸੀਂ, ਇਹ ਨਜ਼ਰ ਆਇਆ, ਇਹ ਦੇਖੋ ਇਹ ਤਿਜੋਰੀ। ਹੁਣ ਇਹਦੇ ਵਿੱਚ ਪਏ ਪਤਾ ਨਹੀਂ ਕੀ ਸਮਾਨ ਹੈ, ਲੇਕਿਨ ਇਹ ਲੱਕੜ ਹੈ ਜਿਹੜੀ ਇਹਨਾਂ ਪੁਰਾਣੀ ਹੈ ਤੇ ਮੈਂ ਹੱਥ ਮਾਰਨਾ ਵਿੱਚ ਕੋਈ ਚੀਜ਼ ਅਗਰ ਲੱਭ ਜੇ, ਇਹ ਦੇਖੋ ਕੀ ਕੁਝ ਲੱਭਦਾ ਪਿਆ। ਤੇ ਇਹ ਆ ਗਈ ਤਿਜੋਰੀ, ਠੀਕ ਹੋ ਗਿਆ, ਵਾਹ ਜੀ। ਤੇ ਆ ਜਨਾਬ ਉੱਤੇ ਵੇਖੋ ਕੈਸੇ ਉਸ ਦੌਰ ਦੇ ਵਿੱਚ ਵੀ ਸੇਫਟੀ ਵਾਸਤੇ ਦੇਸੀ ਸਾਦਾ ਸਿੰਪਲ ਤਰੀਕੇ ਰੱਖੇ ਜਾਂਦੇ ਸੀ, ਜਿਸ ਤਰ੍ਹਾਂ ਤੁਸੀਂ ਇਹਦੇ ਵਿੱਚ ਦੇਖਿਆ, ਠੀਕ ਹੈ ਨਾ। ਅਲਮਾਰੀਆਂ ਦੇ ਵਿੱਚ ਵੀ ਉਹਨਾਂ ਖਾਨੇ ਬਣਾਏ ਹੁੰਦੇ ਸਨ, ਲੇਕਿਨ ਪਾਰਟੀਸ਼ਨ ਹੋ ਗਈ ਤੇ ਜਨਾਬ ਜੋ ਹੱਥੇ ਜਿਹੜੇ ਲੈ ਕੇ ਟੁਰ ਗਏ, ਮਕਾਨ ਹੋ ਗਏ ਖਾਲੀ। ਫਿਰ ਜਿਹੜੇ ਸਾਡੇ ਉਧਰੋਂ ਪਾਰਟੀਸ਼ਨ ਆਪਣਾ ਮੁਸਲਮਾਨ ਭਾਈ ਮਾਈਗ੍ਰੇਟ ਕਰਕੇ ਇੰਡੀਆ ਚੋਂ ਆਏ, ਉਹਨਾਂ ਦੇ ਫਿਰ ਹਿੱਸੇ ਆਏ, ਤੇ ਜਿਹੜੇ ਇਹ ਲੋਕ ਸਨ ਇਹ ਇੰਡੀਆ ਚਲੇ ਗਏ ਤੇ ਅੱਜ ਫਿਰ ਇੰਡੀਆ 'ਚ ਸੈਟਲ ਨੇ। ਤੇ ਚਲੋ ਦੂਸਰੇ ਕਮਰੇ ਚੱਲਦੇ ਹਾਂ। ਲੋ ਜੀ ਹੁਣ ਦੂਸਰੇ ਸੈਕਸ਼ਨ 'ਚ ਆ ਗਏ ਆ, ਮਕਾਨ ਉਹੀ ਤੇ ਇਹ ਜਨਾਬ ਦੇਖੋ ਤੁਸੀਂ ਉਹ ਪੁਰਾਣੀ ਚਗਾਠਾਂ। ਸਭ ਤੋਂ ਜਿਹੜੀ ਮਜ਼ੇਦਾਰ ਗੱਲ ਹੈ ਨਾ ਕਿ ਇਹ ਦੇਖੋ ਇਹ ਸੀਮੈਂਟ ਦੇ ਨਾਲ ਜਿਹੜਾ ਉਹਦੇ ਨਾਲ ਇੱਟਾਂ ਨਾਲ ਬਣੀ ਹੈ, ਲੇਕਿਨ ਉੱਤੇ ਇਹਨੂੰ ਮਿੱਟੀ ਦਾ ਪੋਚਾ ਮਾਰਿਆ, ਇਹਦਾ ਮੋਟਾ ਲੇ ਮਿੱਟੀ ਦਾ ਤਾਂ ਕਿ ਠੰਡੀਆਂ ਰਹਿਣ ਦੀਵਾਰਾਂ। ਤੇ ਚਲੋ ਅੰਦਰ ਚੱਲਦੇ ਹਾਂ। ਵਾਹ ਜੀ ਵਾਹ, ਕੀ ਬਾਤ ਹੈ ਦੋਸਤੋ। ਇਹ ਜਦੋਂ ਕੁੰਡੇ ਲੱਗੇ ਹੋਣੇ ਨੇ, ਤੁਸੀਂ ਥੋੜਾ ਜਿਹਾ ਆਪਣੇ ਆਪ ਨੂੰ ਥੋੜਾ ਪਿੱਛੇ ਲੈ ਜਾਓ। ਜਦੋਂ ਕੁੰਡੇ ਲੱਗੇ ਹੋਣਗੇ, ਜਿਸ ਫੈਮਿਲੀ ਦੇ ਇੱਥੇ ਰਹਿੰਦੀ ਹੋਏਗੀ, ਕਿੰਨੇ ਕੁ ਉਹਨਾਂ ਦੇ ਹੱਥ ਲੱਗੇ ਹੋਣਗੇ, ਠੀਕ ਹੈ ਨਾ। ਇਹਨੂੰ ਖੋਲ ਕੇ ਬੰਦ ਕਰਦੇ ਹੋਣਗੇ, ਖੋਲਦੇ ਹੋਣਗੇ, ਲੇਕਿਨ ਪਾਰਟੀਸ਼ਨ ਤੋਂ ਬਾਅਦ ਫਿਰ ਜਿਹੜੀ ਦੂਜੀ ਫੈਮਿਲੀਆਂ ਇੱਥੇ ਆਈਆਂ ਨੇ ਇਹ ਉਹਨਾਂ ਦੇ ਇਸਤੇਮਾਲ 'ਚ ਆ ਗਈਆਂ। ਯਕੀਨਨ ਦਰਵਾਜ਼ੇ ਉਦੋਂ ਅੱਛੇ ਵਾਲੇ ਹੋਣਗੇ ਕਿਉਂਕਿ ਇੱਕ ਅਰਸਾ ਹੋ ਗਿਆ ਇਸ ਚੀਜ਼ ਨੂੰ। ਅੱਜ ਵੀ ਮੌਜੂਦ ਤੇ ਹੈ ਨੇ, ਲੇਕਿਨ ਕਾਸ਼ ਉਹ ਫੈਮਿਲੀ ਕਿਤੇ ਸਾਡੀ ਵੀਡੀਓ ਵੇਖ ਕੇ ਉਹਨੂੰ ਪਤਾ ਲੱਗੇ ਕਿ ਬੱਦੋਮਰੀ ਦੇ ਵਿੱਚ ਬਹੁਤ ਹੀ ਅੱਛਾ ਘਰ ਜਿਹੜਾ ਸੀ ਉਹ ਅਸੀਂ ਉਹਨਾਂ ਦਾ ਦਿਖਾ ਰਹੇ ਹਾਂ। ਜਿਹੜਾ ਅੱਗੇ ਬਣਿਆ ਤੇ ਵੇਲ ਬਾਰੇ ਇਹ ਦੇ ਵਿੱਚ ਜਨਾਬ ਵੀ ਉਸੇ ਤਰ੍ਹਾਂ ਹੀ ਜਿਹੜੀਆਂ ਅਲਮਾਰੀਆਂ ਵਗੈਰਾ ਬਣੀਆਂ ਨੇ, ਠੀਕ ਹੈ ਨਾ। ਇਹ ਦੇਖੋ ਹਾਂਜੀ, ਮੈਂ ਜਾ ਮੇਰੇ ਘਰ ਦਾ ਕਰਾ ਦੇ ਜਾ, ਮੈਂ ਘਰੇ ਹੀ ਜਾਣਾ ਤਰੀਕੀ ਘਰ ਹੈ ਤੂੰ ਲੈ ਲਈ। ਵਾਹ ਜੀ ਵਾਹ। ਤੇ ਇਹ ਜਨਾਬ ਇੱਕ ਹੋਰ ਕਮਰਾ, ਚਲੋ ਕੋਈ ਨਹੀਂ ਅਸੀਂ ਅੱਛਾ ਇਹ ਕਮਰਾ ਉਹੀ ਪੁਰਾਣਾ, ਛੱਤ ਬਦਲੀ ਗਈ ਤੇ ਇਹ ਦੀਵਾਰ ਹੈ, ਇਹ ਚੀਜ਼ਾਂ ਉਹੀ ਪੁਰਾਣੀਆਂ। ਤੇ ਇਹ ਦਰਵਾਜ਼ਾ ਕਿੱਥੋਂ ਲੱਥਾ ਜੀ? ਇਹ ਦਰਵਾਜ਼ਾ ਪਰਲੇ ਪਾਸੇ ਲਾ ਹੈ ਜੀ ਪੁਰਾਣਾ ਹੀ ਹੈ, ਪੁਰਾਣਾ ਹੀ ਹੈ। ਵਾਹ। ਅੱਛਾ ਦੇਖੋ ਜੀ ਕੁੰਡਾ, ਹਾਂਜੀ ਫਿਨੀਅਰ ਸੱਪ ਨਹੀਂ ਹੁੰਦਾ, ਮਤਲਬ ਤੁਸੀਂ ਅੰਦਾਜ਼ਾ ਕਰੋ ਕਿ ਐਡਾ ਖੂਬਸੂਰਤ ਆਪਣੇ ਕੋਲ ਸਾਦਾ ਬਣਾਇਆ। ਤੇ ਇਹ ਜਨਾਬ ਗਾਰਡਰ ਪੁਰਾਣੇ ਨੇ ਕਿ ਨਵੇਂ ਨੇ? ਹਾਏ ਹਾਏ ਹਾਏ, ਵਾਹ ਜੀ। ਲੋ ਜੀ ਇਹ ਹੁਣ ਉੱਤੇ ਛੱਤ ਛੋਟਾ ਜਿਹਾ ਤੁਹਾਨੂੰ ਆ ਕੇ ਲਿਆਉਂਦੇ ਆ ਕਿ ਉੱਤੇ ਜਿਹੜਾ ਬਨੇਰਾ ਹੈਗਾ, ਦੇਖੋ ਸੀੜੀਆਂ ਜਨਾਬ ਘਸਣੀਆਂ ਸ਼ੁਰੂ ਹੋ ਗਈਆਂ ਲੇਕਿਨ ਟੁੱਟੀਆਂ ਨਹੀਂ। ਅੱਛਾ ਇਹ ਜਨਾਬ ਉਹ ਜਿਹੜਾ ਸੇਹਨ ਉੱਤੇ ਤੁਹਾਨੂੰ ਥੱਲੇ ਦਿਖਾਇਆ, ਠੀਕ ਹੈ ਨਾ। ਤੇ ਇਹ ਓਵਰਆਲ ਵਿਊ ਤੁਸੀਂ ਵੇਖ ਲਓ ਬੱਦੋਮੱਲੀ ਦਾ, ਠੀਕ ਹੈ ਨਾ। ਅੱਛਾ ਇਹ ਜਗ੍ਹਾ ਜਿਹੜੀ ਹੈ ਨਾ, ਇੱਥੇ ਮੰਦਿਰ ਹੁੰਦਾ ਸੀ ਜਿਹੜੀ ਤੁਹਾਨੂੰ ਪਹਿਲੇ ਦਿਖਾਈ ਹੈ। ਤੇ ਇਹ ਇਹਦੇ ਨਾਲ ਅਗਲੀ ਸਾਈਡ ਤੇ ਗੁਰਦੁਆਰਾ, ਅਸੀਂ ਗੁਰਦੁਆਰਾ, ਠੀਕ ਹੈ ਨਾ। ਇਹ ਦੇਖੋ ਤੁਸੀਂ ਇਹ ਬੱਦੋਮੱਲੀ ਤੇ ਇਹ ਪੁਰਾਣੇ ਘਰ, ਇਹ ਲੋਕਾਂ ਨੇ ਹੁਣ ਢਾਣੇ ਸ਼ੁਰੂ ਕਰ ਦਿੱਤੇ ਨੇ, ਲੇਕਿਨ ਇਹ ਪੁਰਾਣੀ ਬਾਕੀਅਤ ਅੱਜ ਵੀ ਮੌਜੂਦ ਨੇ, ਠੀਕ ਹੈ ਨਾ। ਇਹ ਮੰਦਿਰ ਵਾਲੀ ਜਗ੍ਹਾ, ਇਹ ਮਸਜਿਦ ਮੰਦਿਰ ਤੇ ਇੱਥੇ ਸੀ ਗੁਰਦੁਆਰਾ, ਜਿਹੜਾ ਕਿ ਹੁਣ ਇਸ ਵੇਲੇ ਗੁਰਦੁਆਰਾ ਵੀ ਖਤਮ ਹੋ ਗਿਆ ਤੇ ਮੰਦਿਰ ਵੀ ਖਤਮ ਹੋ ਗਿਆ। ਤੇ ਪੁਰਾਣੇ ਘਰ ਮਹਾਜਨਾਂ ਦੇ ਤੇ ਖੱਤਰੀਆਂ ਦੇ ਉਹ ਅੱਜ ਵੀ ਮੌਜੂਦ ਨੇ। ਤੇ ਇਹ ਜਨਾਬ ਤੁਹਾਨੂੰ ਜਿਹੜਾ ਘਰ ਅੱਗੇ ਥੱਲੇੋਂ ਵਹਾਇਆ, ਇਹ ਮੈਂ ਉਹਦੇ ਨਾਲ ਤੁਹਾਨੂੰ ਦਿਖਾ ਰਿਹਾ। ਲਓ ਜੀ ਇਹ ਦੇਖੋ ਇਹ ਬਨੇਰੇ, ਇਹ ਉੱਤੇ ਕੁਝ ਲਿਖਿਆ ਵੀ ਹੈ ਜੀ, ਉਹ ਪੁਰਾਣੇ ਦੌਰ ਦੀ ਇੱਟਾਂ ਤੇ GRA। ਹੁਣ ਇਹ ਇੱਟਾਂ ਦਾ ਜਿਹੜਾ ਉਦੋਂ ਨੰਬਰ ਹੁੰਦਾ ਸੀ, ਭੱਠਿਆਂ ਦੇ ਨਾਂ ਲਿਖੇ ਹੁੰਦੇ ਸਨ, ਜਿਹੜੇ ਕਿਤੇ ਭੱਠਾ ਹੁੰਦੇ ਤੇ। ਅੱਛਾ ਇਹ ਦੇਖੋ ਇਹ ਨਾ ਨੁੱਕਰ ਦੇ ਵਿੱਚ ਕਿਆ ਸੋਹਣਾ ਇੱਕ ਬਣਿਆ ਦਾ ਜਿਹੜਾ ਹੈਗਾ ਬਹਿਣ ਵਾਸਤੇ ਕਹਿ ਲਓ ਜਾਂ ਖੂਬਸੂਰਤੀ ਵਾਸਤੇ ਕਹਿ ਲਓ। ਇਹ ਦੇਖੋ ਨਾ, ਇਹ ਉਹੀ ਪੁਰਾਣੇ ਬਨੇਰੇ, ਠੀਕ ਹੈ ਨਾ, ਚੌੜੀਆਂ ਛੋਟੀਆਂ ਇੱਟਾਂ ਦੇ। ਤੇ ਇਹ ਜਨਾਬ ਕਬੂਤਰ। ਤੇ ਚਲੋ ਚਲੀਏ ਥੱਲੇ। ਲਓ ਜੀ ਇਹ ਇੱਕ ਹੋਰ ਆ ਗਿਆ ਮਕਾਨ ਪੁਰਾਣਾ, ਓਏ ਹੋਏ ਹੋਏ, ਵਾਹ ਜੀ ਵਾਹ। ਲਓ ਜੀ ਇਹ ਇੱਕ ਰੋਸ਼ਨਦਾਨ ਸਿੰਪਲ ਸਾਦੇ ਮਕਾਨ, ਤੇ ਇਹਨੇ ਦੇਰ ਪਾ ਕੇ ਦੇਖੋ 75 ਸਾਲ ਤੇ ਹੋ ਗਏ ਨੇ ਪਾਕਿਸਤਾਨ ਨੂੰ ਬਣਿਆ, ਤੇ ਉਹ ਉਸ ਤੋਂ ਪਹਿਲੇ ਦੇ ਬਣੇ ਨੇ। ਇਹ ਛੋਟੀ ਇੱਟਾਂ ਵਾਲਾ ਨਹੀਂ, ਮੋਟੀ ਇੱਟਾਂ ਵਾਲਾ ਮਕਾਨ ਹੈ,
ਲੇਕਿਨ ਹੁਣ ਇੱਥੇ ਫਿਲਹਾਲ ਪਤਾ ਨਹੀਂ ਕੋਈ ਫੈਮਿਲੀ ਰਹਿ ਰਹੀ ਹੈ ਕਿ ਨਹੀਂ, ਲੇਕਿਨ ਲੌਕ ਲੱਗਾ ਹੈ ਤੇ ਦਰਵਾਜ਼ਾ ਦੇਖੋ ਤੁਸੀਂ ਉਸ ਦੌਰ 'ਚ ਕਿੱਦਾਂ ਇੱਕ ਆਪਣਾ ਖੂਬਸੂਰਤ ਸਟਾਈਲ ਹੁੰਦਾ ਸੀ ਇਹਨਾਂ ਦਰਵਾਜ਼ਿਆਂ ਦਾ, ਹੈ ਨਾ ਆਲੀਸ਼ਾਨ ਕਿਸਮ ਦਾ ਸ਼ਾਹਕਾਰ। ਇਹਦੇ ਵਿੱਚ ਬਹੁਤੇ ਮਕਾਨ ਹੁਣ ਨਵੇਂ ਬਣ ਗਏ ਤੇ ਇੱਕ ਹੋਰ ਅੱਗੇ ਨਜ਼ਰ ਆ ਰਿਹਾ ਦਰਵਾਜ਼ਾ, ਤੁਹਾਨੂੰ ਉਹ ਪੁਰਾਣਾ ਦਿਖਾ ਦਿੰਦੇ ਆ। ਇਹ ਦੇਖੋ ਇਹ ਵੀ ਪੁਰਾਣਾ ਫੋਨ ਵਾਹ ਜੀ ਵਾਹ, ਦੇਖੋ ਵਾਹ ਜੀ ਵਾਹ, ਵਾਹ ਜੀ ਵਾਹ। ਤੇ ਇਹ ਵੀ ਜਨਾਬ ਪੁਰਾਣਾ, ਠੀਕ ਹੈ ਨਾ। ਆਹ ਜੀ ਨਾਲ ਨਾਲ ਲੋਕੀ ਰਿਪੇਅਰ ਕਰੀ ਜਾ ਰਹੇ, ਲੇਕਿਨ ਇਹ ਜਿਹੜਾ ਓਰੀਜਨਲ ਹੈ ਨਾ, ਇਹ ਦੇਖੋ ਇਹ ਵੀ ਇਹ ਬਿਲਕੁਲ ਅੰਦਰੂਨੇ ਬੱਦੋਮੱਲੀ, ਜਿਸ ਤਰ੍ਹਾਂ ਅੰਦਰੂਨੇ ਸ਼ਹਿਰ ਹੁੰਦਾ ਨਾ, ਅੰਦਰੂਨੇ ਲਾਹੌਰ ਵਗੈਰਾ, ਇਹ ਅੰਦਰੂਨੇ ਬੱਦੋਮੱਲੀ ਹੈ। ਇਹ ਉਹਦੇ ਖੂਬਸੂਰਤ ਮਕਾਨ ਨੇ, ਇਹ ਦੇਖੋ ਪੁਰਾਣੇ ਸਾਰੇ ਵਾਹ ਵਾਹ ਜੀ ਵਾਹ, ਜ਼ਬਰਦस्त ਸ਼ਾਹਕਾਰ, ਵਾਹ ਜੀ ਵਾਹ। ਇਹ ਨਾ 3 ਮੰਜ਼ਿਲਾ ਮਕਾਨ ਹੈ ਔਰ ਬਹੁਤ ਹੀ ਸੰਭਾਲਿਆ ਹੋਇਆ ਮਕਾਨ ਹੈਗਾ। ਇਹਦੀ ਖਿੜਕੀਆਂ ਦਰਵਾਜ਼ੇ ਜਿਹੜਾ ਪਿੱਲਰ ਵੀ ਲੱਗੇ ਹੋਏ ਨੇ ਆ ਪਿੱਲਰ ਇਹ ਦੇਖੋ ਜੀ ਸੀਮੈਂਟ। ਸ਼ੇਖ ਸ਼ਰੀਫ ਜੁੱਤੀ ਨਾਲ ਉਹ ਪੁਰਾਣਾ ਹੀ ਲੋ ਜੀ ਇਹ ਅਸੀਂ ਆ ਗਏ ਬਿਲਕੁਲ ਹੁਣ ਟੌਪ ਤੇ ਟਿੱਬੇ ਦੇ ਉੱਤੇ, ਟਿੱਬੇ ਦੇ ਉੱਤੇ ਟਿੱਬੇ ਤੇ ਆ ਗਏ। ਤੇ ਇੱਥੇ ਵੀ ਕੋਈ ਟਿੱਬਾ ਮੇਰੇ ਨਾਲ ਜਿਸ ਤਰ੍ਹਾਂ ਕਿਲਾ ਨਹੀਂ ਹੁੰਦਾ ਕੋਈ ਨਵਾਂ, ਆਹੋ ਜੀ ਇਹ ਦੇਖੋ ਨਾ ਛੋਟੀਆਂ ਇੱਟਾਂ ਜਿਹੜੀਆਂ ਨੇ, ਇਹ ਦੇਖੋ ਇਹ ਕੋਈ ਵੱਡੀ ਬਿਲਡਿੰਗ ਇੱਥੇ ਜਿਹੜੀ ਨਾ ਉਹ ਢੱਠੀ ਹੈ। ਇਹ ਦੇਖੋ ਉੱਤੇ ਸਾਰਾ, ਉਹ ਉੱਤੇ ਚਬਾਰਾ ਵੀ ਪੁਰਾਣਾ ਹੀ ਲੇਕਿਨ ਉਹਨਾਂ ਪਲਸਟਰ ਕਰ ਲਿਆ। ਇਹ ਦੇਖੋ ਇਹ ਛੋਟੀਆਂ ਇੱਟਾਂ ਜਿਸ ਤਰ੍ਹਾਂ ਕਿਲਾ ਨਹੀਂ ਹੁੰਦਾ, ਇਹ ਉਹੀ ਸਮਝ ਲਓ ਕਿ ਉਸ ਦੌਰ ਦਾ, ਲੇਕਿਨ ਇਹ ਤੇ ਹੁੰਦੀ ਬਿਲਡਿੰਗ ਜਿਹੜੀ ਹੁੰਦੀ ਸੀ ਨਾ ਉਹ ਖਤਮ ਹੋ ਗਈ। ਓਏ ਹੋਏ ਇਹ ਦੇਖੋ ਜੀ, ਇਹ ਘਰ ਹੈ, ਇਹ ਵੀ ਘਰ ਕੋਇਆ ਦਾ ਹੁਣ, ਠੀਕ ਹੈ ਨਾ। ਓਏ ਹੋਏ ਵਾਹ ਜੀ ਵਾਹ। ਲੋ ਜੀ ਇਹ ਟਿੱਬੇ ਤੋਂ ਅਸੀਂ ਆਏ ਤੇ ਇੱਕ ਇਹ ਮਕਾਨ ਪੁਰਾਣਾ ਇੱਥੇ ਕੋਨੇ ਦੇ ਉੱਤੇ, ਇਹਦਾ ਇੱਕ ਹਿੱਸਾ ਨਵਾਂ ਬਣ ਚੁੱਕਿਆ ਤੇ ਇਹ ਪੁਰਾਣਾ। ਚਲੋ ਚੱਲਦੇ ਹਾਂ ਸਾਡੇ ਨੂੰ। ਵਾਹ ਜੀ ਹਾਲੇ ਵੀ ਅਸੀਂ ਟਿੱਬੇ ਤੇ ਜਾ ਰਹੇ ਹਾਂ ਜੀ, ਉੱਚੀ ਜਗ੍ਹਾ ਤੇ। ਬੜੀ ਉਚਾਈ ਤੇ ਆ ਬਹੁਤ ਜ਼ਿਆਦਾ। ਵਾਹ ਜੀ ਉਹ ਜੀ ਪੁਰਾਣਾ ਜਿਸ ਤਰ੍ਹਾਂ ਲਾਹੌਰ ਗਲੀਆਂ ਇੱਧਰ ਵੀ ਇਹ ਜਨਾਬ ਜਿਹੜਾ ਤੁਹਾਨੂੰ ਖੰਡਰ ਵਹਾਇਆ ਇਹ ਉਹਦੀ ਦੂਸਰੀ ਸਾਈਡ, ਬਿਲਕੁਲ ਟਿੱਬੇ ਦੇ ਉੱਤੇ ਅਸੀਂ ਆ ਗਏ ਆ। ਜਿਸ ਤਰ੍ਹਾਂ ਦੇਖੋ ਕੋਈ ਪੁਰਾਣੀ ਬਿਲਡਿੰਗ, ਗਲੀਆਂ ਚੈੱਕ ਕਰੋ ਛੋਟੀਆਂ ਛੋਟੀਆਂ ਉਸ ਦੌਰ ਦੀਆਂ। ਲੋ ਜੀ ਇਹ ਇੱਕ ਹੋਰ ਦੀਵਾਰ ਹੈ, ਠੀਕ ਹੈ ਨਾ। ਇਹ ਤੁਹਾਨੂੰ ਦਿਖਾਇਆ, ਇਹ ਸਰ ਦਿਖਾਇਆ, ਇਹ ਕਮਰਾ, ਇਹ ਮਕਾਨ ਦਿਖਾਇਆ, ਇਹ ਉੱਤੇ ਬਾਲਕੋਨੀ ਫੈਮਿਲੀ ਰਹਿ ਰਹੀ ਹੈ। ਲੇਕਿਨ ਇਹ ਦੇਖੋ ਤੁਸੀਂ, ਇਹ ਵੀ ਪੁਰਾਣਾ ਹੈ। ਹੁਣ ਮੇਰੇ ਹਾਲੇ ਇਹਦੇ ਵਿੱਚ ਰਹਿੰਦਾ ਕੋਈ ਨਹੀਂ, ਇਸ ਲਈ ਕਿ ਇਹ ਖੰਡਰ ਬਣ ਗਿਆ, ਲਿਹਾਜ਼ਾ ਇਹ ਲੌਕ ਲਾ ਕੇ ਬੰਦ ਕਰ ਦਿੱਤਾ। ਤੇ ਇਹ ਦੇਖੋ ਇੱਟਾਂ, ਕੈਸਾ ਜ਼ਬਰਦਸਤ ਕੰਮ। ਅੱਛਾ ਅੱਛਾ, ਉਹ ਫੌਜ ਹੋ ਗਈ। ਇਹ ਦੇਖੋ ਜੀ, ਠੀਕ ਹੈ ਨਾ, ਆਲੀਸ਼ਾਨ ਹੈ ਪੂਰੀ ਗਲੀ। ਜਿਹੜੀ ਹੈ ਨਾ ਇਹ ਸੁਨਿਆਰੇ ਮਹਾਜਨ ਤੇ ਜਿਹੜੇ ਖੱਤਰੀ ਨੇ ਇਹ ਉਹਨਾਂ ਦੇ ਘਰ ਨੇ, ਠੀਕ ਹੈ ਨਾ। ਜਿਹੜਾ ਇਹ ਦੇਖੋ ਇਹ ਵੀ ਪੁਰਾਣਾ ਉਹੀ ਦਰਵਾਜ਼ਾ ਓਰੀਜਨਲ, ਠੀਕ ਹੈ ਨਾ। ਤੇ ਇਹ ਜਨਾਬ ਤੁਸੀਂ ਦਰਵਾਜ਼ੇ ਦੇ ਨਕਸ਼ੇ ਨੁਗਾਰ ਚੈੱਕ ਕਰੋ, ਜ਼ਬਰਦਸਤ। ਅੱਛਾ ਇਹ ਵੀ ਪੁਰਾਣਾ, ਲੇਕਿਨ ਉਹਨਾਂ ਨੇ ਗੇਟ ਚੇਂਜ ਕਰ ਲਿਆ। ਇਹ ਦੇਖੋ ਉੱਤੇ ਹੈ ਪੁਰਾਣਾ ਕੰਮ ਹੈ ਸਾਰਾ। ਇਹ ਦੇਖੋ ਨਾ, ਇਹ ਦੇਖੋ ਇਹ ਵੀ ਇੱਕ ਪੁਰਾਣਾ ਘਰ, ਵੱਡਾ ਘਰ। ਇਹਦੇ ਤੇ ਨਕਸ਼ਨਕਾਰੀ ਵੀ ਉਹੀ ਹੋਈ ਜੇ। ਇਹ ਦੇਖੋ ਨਾ ਨੀਲੇ ਰੰਗ ਦਾ ਜਿਹੜਾ ਸਾਰਾ ਉੱਤੇ ਹੋਇਆ। ਵਾਹ ਜੀ, ਇੱਥੇ ਮੇਰਾ ਹੁਣ ਰਹਿ ਕੋਈ ਨਹੀਂ ਰਿਹਾ, ਇਸ ਲਈ ਕਿ ਖੰਡਰ ਬਣ ਗਿਆ। ਤੇ ਇਹ ਬਹੁਤ ਹੀ ਆਲੀਸ਼ਾਨ ਕਿਸਮ ਦਾ ਘਰ, ਠੀਕ ਹੈ। ਇਹ ਦਰਵਾਜ਼ਾ ਪੁਰਾਣਾ ਹੈਗਾ, ਠੀਕ ਹੈ ਨਾ, ਲੇਕਿਨ ਘਰ ਹੁਣ ਵਿੱਚ ਨਵੇਂ ਬਣ ਗਏ ਨੇ। ਜੂ ਲੋਕਾਂ ਕੋ ਮਤਲਬ ਇਹ ਰਾਹ ਸੀ ਅੱਛਾ ਗੁਰਦੁਆਰੇ ਦਾ ਉੱਧਰ ਦਾ। ਅੱਛਾ ਜਿਹੜਾ ਗੁਰਦੁਆਰਾ ਦਿਖਾਇਆ ਇਹ ਰਸਤਾ ਸੀ, ਬਾਅਦ ਵਿੱਚ ਦੀਵਾਰ ਬਣੀਆਂ ਨੇ। ਇਹ ਮਕਾਨ ਹੈ ਆਪਾਂ ਹੀ ਰਹਿੰਦੇ ਆ, ਉਹ ਇੱਥੇ ਰਹਿੰਦੇ। ਅੱਛਾ ਅੱਛਾ, ਹਾਂ ਵਾਹ ਜੀ ਵਾਹ, ਓਏ ਹੋਏ। ਇਹ ਭਾਈ ਰਹਿੰਦੇ ਇੱਧਰ ਆਓ ਕਾਸ਼ੀ ਸਾਹਿਬ। ਇਹ ਜਨਾਬ ਅਸੀਂ ਹੁਣ ਬਿਲਕੁਲ ਤੀਸੀ ਤੇ ਆ ਗਏ, ਉੱਚੇ ਆ ਗਏ, ਜਿਹੜੀ ਬੱਦਮਲ ਦਾ ਟਿੱਬਾ ਹੈ। ਸਭ ਤੋਂ ਉੱਚੀ ਗਲੀ। ਤੇ ਇਹ
ਉੱਤੇ ਜਾ ਕੇ ਮਕਾਨ ਪੁਰਾਣਾ ਵੀ ਹੈ ਕਿ ਇਹ ਇਹਦਾ ਦਰਵਾਜ਼ਾ ਤੁਸੀਂ ਚੈੱਕ ਕਰੋ ਜੀ ਇਹ ਸਾਰਾ ਸੀ ਤਾਂ ਟੁੱਟ ਗਿਆ। ਇੱਥੇ ਥੱਲੇ ਥੜਾ ਸੀ ਉਹ ਟੁੱਟ ਗਿਆ ਤੇ ਇਹ ਜਨਾਬ ਤੁਸੀਂ ਦੇਖੋ ਇਹਦੇ ਉੱਤੇ ਅੱਜ ਵੀ ਵੇਖੋ ਤੁਸੀਂ ਲਿਖਿਆ ਜੇ ਇਹ ਵੀ ਕੁੰਨਾ ਪੁਰਾਣਾ ਹੈ। ਹਾਂਜੀ ਹਾਂਜੀ। ਲੋ ਜੀ ਇਹ ਵਾਕਈ ਜਿਹੜਾ ਨਾ ਬਹੁਤ ਵਜ਼ਨੀ ਔਰ ਭਾਰਾ ਕੁੰਡਾ ਹੈ ਉਹ ਸਰੀਏ ਤੇ ਜਾਲੀ ਤੁਸੀਂ ਦੇਖੋ ਮਜ਼ਬੂਤ ਵੀ ਨਾ ਲੱਗੇ ਸਰੀਏ। ਕੀ ਬਾਤ ਹੈ। ਬਾਈ ਵਾਹ ਜੀ ਇਹੋ ਜਿਹੀ 36 ਗਲੀ ਇੱਕ ਘਰ ਤੋਂ ਦੂਸਰੇ ਘਰ 'ਚ ਵੀ ਤੁਸੀਂ ਜਾ ਸਕਦੇ ਹੋ ਕਿਉਂਕਿ ਇਹ ਇੱਕ ਹੀ ਫੈਮਿਲੀ ਹੋਏਗੀ ਨਾ ਤੇ ਇਹ ਜਨਾਬ ਆ ਗਏ ਇੱਕ ਹੋਰ ਘਰ ਤੇ ਉਹਦੇ ਉੱਤੇ ਦੇਖੋ ਇਹ ਸ਼ੀਸ਼ੇ ਲੱਗੇ ਨੇ ਇਹਦੇ ਵਿੱਚ ਇਹ ਸ਼ੀਸ਼ੇ ਨੇ ਠੀਕ ਹੈ ਨਾ ਤੇ ਇੱਥੇ ਕੁਝ ਲਿਖਿਆ ਵੀ ਸੀ ਉਹ ਹੁਣ ਉੱਤੇ ਚੂਨਾ ਫਿਰ ਗਿਆ ਲੇਕਿਨ ਉਹਦੇ ਅਸਾਰ ਅੱਜ ਵੀ ਬਾਕੀ ਨੇ ਤੇ ਇਹ ਖੂਬਸੂਰਤ ਘਰ ਦਾ ਦਰਵਾਜ਼ਾ ਪਿਲਰਸ ਨਕਸ਼ਨਕਾਰੀ ਵਾਹ ਜੀ ਵਾਹ ਇਹ ਦੇਖੋ ਕੰਮ ਹੋਇਆ ਆਪ ਹੀ ਬੋਲਦਾ ਪਿਆ ਨਜ਼ਰ ਆ ਰਿਹਾ ਨਾ ਤੇ ਇਹ ਉੱਤੇ 36 ਗਲੀ ਤੇ ਥੱਲੇ ਫੇਰ ਦਰਵਾਜ਼ਾ ਇੱਥੇ ਵੀ ਜਿਹੜਾ ਨਾ ਹੁਣ ਫੈਮਿਲੀ ਰਿਹਾਇਸ਼ ਪਜ਼ੀਰ ਤੇ ਇਹ ਦੇਖੋ ਦੇ ਰੋਸ਼ਨਦਾਨ ਵਗੈਰਾ ਠੀਕ ਹੈ ਨਾ ਉੱਤੇ ਬਣੇ ਦੇ ਕਿਆ ਖੂਬਸੂਰਤ ਦਰਵਾਜ਼ਾ ਤੇ ਇਹ ਦੇਖੋ ਜਨਾਬ ਤੁਸੀਂ ਹੁਣ ਇਸ ਸਾਈਡ ਤੇ ਇਹ ਮਕਾਨ ਖੂਬਸੂਰਤ ਉਹਦੀਆਂ ਖਿੜਕੀਆਂ ਜਾਲੀਆਂ ਤੇ ਉੱਤੇ ਵੇਖੋ ਕਿੰਨੇ ਰੋਸ਼ਨਦਾਨ ਤੇ ਉਹ ਬਣੇ ਹੁੰਦੇ ਸਨ ਉਦੋਂ ਨਾ ਜਿਹੜੇ ਹੈਗੇ ਨੇ ਭਾਈ ਇਹ ਦੇਖੋ ਇੱਕ ਹੋਰ ਮਕਾਨ ਆ ਫਰੀ ਨੇ ਜੀ ਬਣਾਉਣ ਵਾਲਿਆਂ ਤੇ ਹੈ ਜੀ ਵਾਹ ਜੀ ਵਾਹ ਗੇਟ ਨਵਾਂ ਦਰਵਾਜ਼ਾ ਸਾਰਾ ਪੁਰਾਣਾ ਤੇ ਉੱਤੇ ਵੀ ਇਹਦੇ ਕੁਝ ਲਿਖਿਆ ਇਹ ਗੁਰਮੁਖੀ ਚ ਲਿਖਿਆ ਉੱਤੇ ਇਹ ਦੇਖੋ ਪੜੋ ਹਾਂਜੀ ਕੀ ਲਿਖਿਆ ਠੀਕ ਹੈ ਨਾ ਤੇ ਇਹ ਜਨਾਬ ਨਕਸ਼ੀਕਾਰੀ ਤੁਸੀਂ ਦੇਖੋ ਇਹ ਸਿਰਫ ਹੱਥਾਂ ਨਾਲ ਕੀਤੀ ਉਹਨਾਂ ਨੇ ਕੋਈ ਮਸ਼ੀਨ ਇਸਤੇਮਾਲ ਨਹੀਂ ਹੋਈ ਦੀ ਇਹ ਦੇਖੋ ਇਹਦੇ ਤੇ ਗਮਲੇ ਗੁਲਦਸਤੇ ਬਣੇ ਨੇ ਠੀਕ ਹੈ ਨਾ ਕਿੰਨਾ ਅਰਸਾ ਹੋ ਗਿਆ ਤੇ ਅੱਜ ਵੀ ਮੌਜੂਦ ਨੇ ਤੇ ਇਹ ਤੁਸੀਂ ਦੇਖ ਲਓ ਤੇ ਜਿਹੜੇ ਨੇ ਰੋਸ਼ਨਦਾਨ ਖਿੜਕੀਆਂ ਇਸ ਕਮਰੇ ਜਿਹੜੇ ਬਣੇ ਨੇ ਆਪ ਹੀ ਵੇਖ ਕੇ ਪਤਾ ਲੱਗਦਾ ਕਿ ਖੰਡਰਾਤ ਬਤਾ ਰਹੇ ਆ ਕਿ ਬਿਲਡਿੰਗ ਬਹੁਤ ਖੂਬਸੂਰਤ ਥੀ ਦੇਖਿਆ ਨਾ ਜੀ ਹੁਣ ਦੇਖ ਲਓ ਹੁਣ ਅੱਗੇ ਜਾ ਕੇ ਅੱਛਾ ਵਾਹ ਜੀ ਵਾਹ ਠੀਕ ਹੋ ਗਿਆ ਤੇ ਲਓ ਜੀ ਇਹ ਆ ਗਿਆ ਅਸੀਂ ਪਹਿਲਾਂ ਇਹ ਬੰਦਿਆਂ ਦਾ ਸੀ ਫਿਰ ਬਾਅਦ ਚ ਡੰਗਰਾਂ ਦਾ ਬਣ ਗਿਆ। ਅੱਛਾ ਪਾਕਿਸਤਾਨ ਬਾਅਦ 1947 ਤੋਂ ਪਹਿਲੇ ਇਹ ਹਸਪਤਾਲ ਸੀ ਆਮ ਜਿੱਥੇ ਲੋਕਾਂ ਦਾ ਇਲਾਜ ਹੁੰਦਾ ਸੀ ਫਿਰ ਉਸ ਤੋਂ ਬਾਅਦ ਜਿਹੜਾ ਨਾ ਬੰਦਿਆਂ ਦੇ ਹਸਪਤਾਲ ਤੋਂ ਬਾਅਦ ਇਹ ਬਣ ਗਿਆ ਜਾਨਵਰਾਂ ਦਾ ਹਸਪਤਾਲ ਤੇ ਇਹ ਤੇ ਲਿਖਿਆ ਜੀ ਸਿਵਲ ਵੈਟਰਨਰੀ ਹਸਪੀਟਲ ਬੱਦੋਮੱਲੀ ਜ਼ਿਲ੍ਹਾ ਨਾਰਵਾਲ ਠੀਕ ਹੋ ਗਿਆ ਤੇ ਇਹਦਾ ਆ ਗਿਆ ਹੱਥ ਆ ਤੁਹਾਨੂੰ ਪਹਿਲਾਂ ਤਾਂ ਬਾਹਰੋਂ ਵਿਖਾ ਲਈਏ ਇਹ ਸਾਰਾ ਹੱਥ ਹੈ ਇਹਦਾ ਇਹ ਦੇਖੋ ਵਾਹ ਜੀ ਵਾਹ ਅੱਛਾ ਜੀ ਆਪਣਾ ਡਾਕਟਰ ਸਾਹਿਬ ਦੱਸੋ ਥੋੜਾ ਜਿਹਾ ਕਿ ਕੀ ਹੁੰਦਾ ਸੀ ਜਾਂ ਕੀ ਦੱਸਦੇ ਨੇ ਵੱਡੇ ਇਹ ਵੱਡੇ ਦੱਸਦੇ ਹੁੰਦੇ ਸਨ ਕਿ ਪਹਿਲਾਂ ਮਤਲਬ ਮਰਦਾਂ ਦਾ ਸੀ ਇਨਸਾਨਾਂ ਦਾ ਇਲਾਜ ਹੁੰਦਾ ਸੀ ਉਸ ਤੋਂ ਬਾਅਦ ਜੋ ਪਾਕਿਸਤਾਨ ਬਣਿਆ ਉਸ ਤੋਂ ਬਾਅਦ ਫਿਰ ਇਹ ਜਾਨਵਰਾਂ ਦਾ ਬਣ ਗਿਆ ਸੀ ਠੀਕ ਹੋ ਗਿਆ ਲੋ ਸ਼ਿਫਟ ਹੋ ਗਿਆ ਸੀ ਨਾ ਜਗ੍ਹਾ ਥੋੜੀ ਸੀ ਲਓ ਜੀ ਇਹ ਹੁਣ ਤੁਹਾਨੂੰ ਦਿਖਾ ਲਈਏ ਜਰਾ ਛਾਤੇ ਦੀ ਇਹ ਛੱਤ ਤੁਸੀਂ ਇਸ ਤਰ੍ਹਾਂ ਦੇਖੋ ਇਹ ਜਿਹੜੇ ਨੇ ਵੱਡੇ ਕਿ ਜਿਸ ਤਰ੍ਹਾਂ ਉਹ ਟ੍ਰੇਨ ਦੇ ਬ੍ਰਿਜ ਤੇ ਥੱਲੇ ਨਹੀਂ ਗਾਡਰ ਪਏ ਹੁੰਦੇ ਤੁਸੀਂ ਅੰਦਾਜ਼ਾ ਕਰੋ ਕੈਸੇ ਜੁਆਇੰਟ ਲੱਗ ਕੇ ਨਾ ਤੇ ਉਹਨਾਂ ਨੇ ਮੋੜ ਬਣਾਇਆ ਤਾਂ ਨੁੱਕਰ ਕੱਢੀ ਹੈ ਅੱਛਾ ਇਹ ਜਨਾਬ ਆ ਗਈ ਜਿਹੜੀ ਇਹਨਾਂ ਤੁਹਾਨੂੰ ਛੱਤ ਦਿਖਾ ਰਿਹਾ ਦੀ ਮੈਂ ਤੇ ਇਹ ਥੱਲੇ ਬਰਾਮਦੇ ਤੇ ਇਹ ਆ ਗਏ ਪੁਰਾਣੇ ਦਰਵਾਜ਼ੇ ਨੋ ਡਾਊਟ ਕੇ ਹੁਣ ਜਿਹੜੇ ਨਾ ਆਖਰੀ ਸਾਮਾਨ ਲੈ ਰਹੇ ਨੇ ਠੀਕ ਹੈ ਨਾ ਇਹ ਦੇਖੋ ਤੁਸੀਂ ਇਹ ਜਾਲੀਆਂ ਡਬਲ ਦਰਵਾਜ਼ੇ ਦਾ ਦੌਰ ਹੁੰਦਾ ਸੀ ਇਹ ਜਾਲੀ ਵਾਲਾ ਦਰਵਾਜ਼ਾ ਅੱਗੇ ਸ਼ੀਸ਼ੇ ਵਾਲਾ ਦਰਵਾਜ਼ਾ ਤਾਂ ਕਿ ਇਹਦੇ ਚ ਮੱਖੀ ਮੱਛਰ ਅੰਦਰ ਨਾ ਜਾਏ ਤੇ ਸ਼ੀਸ਼ੇ ਦੇ ਵਿੱਚ ਹਵਾ ਅੰਦਰ ਜਾਏ ਠੀਕ ਹੋ ਗਿਆ ਇਹ ਦੇਖੋ ਜਨਾਬ ਹੁਣ ਤੁਹਾਨੂੰ ਦੱਸਿਆ ਜਿਸ ਤਰ੍ਹਾਂ ਕਿ ਹੁਣ ਜਾਨਵਰਾਂ ਦਾ ਇੱਥੇ ਇਲਾਜ ਹੁੰਦਾ ਜਾਨਵਰ ਵੀ ਬੜੀ ਇੱਕ ਸਾਡੀ ਕਾਬਲੇ ਜਿਹੜਾ ਨਾ ਉਹ ਉਹਨਾਂ ਦੀ ਸਾਨੂੰ ਕਰਨੀ ਚਾਹੀਦੀ ਹੈ ਲੁੱਕ ਆਫਟਰ ਤੇ ਉਹਨਾਂ ਵਾਸਤੇ ਹਸਪਤਾਲ ਇਹ ਅੱਜ ਵੀ ਹੈ ਇਹ ਦੇਖੇ ਨਾ AIT ਅਸਿਸਟੈਂਟ ਤੇ ਇਹ ਜਨਾਬ ਥੋੜਾ ਜਿਹਾ ਇਲਾਕਾ ਪਿੱਛੇ ਉਹ ਹਿਸਰੀ ਲੱਗੀ ਇਹਨਾਂ ਦੀ ਇਹ ਜਨਾਬ ਅੱਛਾ ਉੱਥੇ ਕੁਝ ਲਿਖਿਆ ਹਾਂਜੀ ਅੱਛਾ ਇੱਕ ਪੁਰਾਣੀ ਬਿਲਡਿੰਗ ਹੈ ਜੀ ਇਹ ਇਸੇ ਹਸਪਤਾਲ ਦਾ ਹਿੱਸਾ ਟੈਂਕੀ ਵੀ ਜੇ ਕਿਹੜੀ ਜੀ ਬੱਦਮੇ ਦੀ ਬਾਹਰ ਪਾਣੀ ਵਾਲੀ ਟੈਂਕੀ ਨਹੀਂ ਅੱਛਾ ਅੱਛਾ ਸਾਡੇ ਤਾਇਆ ਜੀ ਨੇ ਬਣਾਈ ਵਾਹ ਜੀ ਵਾਹ ਜ਼ਿੰਦਾਬਾਦ ਅੱਛਾ ਤੇ ਇਹ ਜਨਾਬ ਇੱਥੇ ਵੇਨੇ ਇਹ ਕੀ ਹੈ ਤੇ ਹੁਣ ਕੁਆਟਰ ਟਾਈਪ ਲੱਗ ਰਹੇ ਨੇ ਜਿਹੜੇ ਕਿ ਟੁੱਟ ਫੁੱਟ ਗਏ ਨੇ ਤੇ ਇਹ ਕਮਰੇ ਸਨ ਅਸੀਂ ਹੁਣ ਕਮਰੇ 'ਚ ਆਏ ਹਾਂ ਲੇਕਿਨ ਕਮਰਾ ਹੁਣ ਟੁੱਟ ਗਿਆ ਠੀਕ ਹੈ ਨਾ ਇਹ ਖਾਲੀ ਛੱਤ ਤੇ ਲੇਕਿਨ ਉਹਦੀ ਬਾਕੀਆ ਦਾ ਮਕਸਦ ਤੁਹਾਨੂੰ ਬਾਲਣਾ ਹਾਂਜੀ ਬਿਲਕੁਲ ਇਹਦਾ ਹੁਣ ਜਿਹੜਾ ਨਾ ਉਹ ਆਖਰੀ ਸਾਮਾਂ ਲੈ ਰਿਹਾ ਬਰਾਮਦਾ ਦੇਖੋ ਨਾ ਤੇ ਸ਼ਾਹਕਾਰ ਬਿਲਡਿੰਗ ਆਪਣੇ ਦੌਰ ਦੀ ਵੱਡਿਆਂ ਦੀਆਂ ਨਿਸ਼ਾਨੀਆਂ ਉਹ ਤੇ ਅੱਜ ਨਹੀਂ ਲੇਕਿਨ ਅਸੀਂ ਤੁਹਾਨੂੰ ਇਹ ਵਿਖਾ ਰਹੇ ਹਾਂ
ਕਿ ਉਦੋਂ ਵੀ ਲੋਕ ਸਨ ਜਿਨ੍ਹਾਂ ਨੇ ਇਨਸਾਨੀ ਜ਼ਿੰਦਗੀ ਨੂੰ ਜਿਹੜਾ ਨਾ ਉਹ ਕੀਮਤੀ ਸਮਝਿਆ ਔਰ ਉਹਦੇ ਵਾਸਤੇ ਕੰਮ ਕੀਤੇ। ਇਹ ਬੱਦੋਮੱਲੀ ਤਹਿਸੀਲ, ਇਹਦੀ ਜਿਹੜੀ ਤਹਿਸੀਲ ਤੇ ਸਿਰਾ ਨਾਰਵਾਲ ਹੈ ਜੀ। ਤੇ ਇਹ ਬੈਕ ਸਾਈਡ ਉਹ ਹਸਪਤਾਲ ਦੀ ਜਿਹੜੀ ਹੈ ਜੀ, ਠੀਕ ਹੈ ਨਾ। ਕੋਈ ਐਡੀ ਗੁੱਡ ਕੰਡੀਸ਼ਨ ਨਹੀਂ ਹੁਣ ਇਸ ਬਿਲਡਿੰਗ ਦੀ, ਲੇਕਿਨ ਇਹ ਅੱਜ ਵੀ ਹੈ ਨਾ ਕਾਬਲ ਇਸਤੇਮਾਲ ਹੈ। ਅੱਜ ਵੀ ਜਿਹੜਾ ਨਾ ਇਹ ਮਤਲਬ ਇਹ ਕੋਈ ਬਿਲਡਿੰਗ ਸਹੀ ਠੰਡੇ ਮਕਾਨ ਨੇ। ਵਾਹ ਜੀ ਵਾਹ। ਇਹ ਦੇਖੋ ਤੁਹਾਨੂੰ ਮੈਂ ਦੂਰੋਂ ਬਰਾਮਦੇ ਵਿਖਾਲਣਾ, ਬੜੇ ਸੋਹਣੇ ਲੱਗਣਗੇ ਕਿਉਂਕਿ ਆਪਣੇ ਦੌਰ ਦੀ ਬਿਲਡਿੰਗ ਜਿਹੜੀ ਬਣੀ ਹੈ ਨਾ, ਇਹ ਤੁਸੀਂ ਦੇਖੋ। ਇਹ ਦੇਖੋ ਕਿਆ ਜ਼ਬਰਦਸਤ ਬਿਲਡਿੰਗ ਹੈ। ਤੇ ਹੁਣ ਜਨਾਬ ਇੱਥੇ ਡੰਗਰਾਂ ਦਾ ਹਸਪਤਾਲ ਹੈ, ਠੀਕ ਹੈ। ਇਹ ਜਨਾਬ ਪੁਰਾਣਾ ਹਸਪਤਾਲ, ਹਾਂਜੀ। ਵੇਖੋ ਜੀ, ਲੋ ਜੀ ਆ ਦੇਖੋ ਇਹ ਪੁਰਾਣਾ ਗੇਟ ਲੋਹੇ ਦਾ। ਓਏ ਹੋਏ ਹੋਏ, ਵਾਹ ਜੀ ਵਾਹ। ਅੱਛਾ, ਇਹਦੇ ਉੱਤੇ ਨਾ ਲਿਖਿਆ ਬੜਾ ਕੁਝ, ਮੈਂ ਜਰਾ ਪੜ੍ਹਨ ਦੀ ਕੋਸ਼ਿਸ਼ ਕਰਨਾ ਲਿਖਿਆ ਕੀ ਹੈ। ਇਹ ਲਿਖਿਆ ਜੀ NBNWR NBNWR 75 LBS। ਅੱਛਾ, ਇਹ ਕੋਈ ਨੰਬਰ ਹੀ ਲਿਖੇ ਨੇ। ਇਹ ਲਿਖਿਆ ਜੀ PNBNWR। ਓਏ ਹੋਏ, ਇਹ ਜੀ ਕੋਈ ਇਹਦੀ ਹੁਣ ਕੰਪਨੀ ਹੈ, ਪਤਾ ਨਹੀਂ ਕੀ ਲਿਖਿਆ ਹੈ। ਗੇਟ ਹੈ, ਇਹ ਰੇਲਵੇ ਦਾ ਗਾਰਡਰ ਜਿਹਦੇ ਨਾਲ ਗੇਟ ਬਣਿਆ ਹੈ। ਇਹ ਰੇਲਵੇ ਦੀ ਲਾਈਨ ਹੈ ਤੇ ਇਹ ਅੰਦਰ ਹਸਪਤਾਲ। ਮੁਮਕਿਨ ਨਹੀਂ ਸੀ ਜਿੰਨੀ ਦੇਰ ਤੱਕ ਜਨਾਬ ਫਰਿਆਦ ਭਾਈ ਤੇ ਅਹਿਮਦ ਭਾਈ ਇਹਨਾਂ ਨੇ ਮੇਰਾ ਬੜਾ ਸਾਥ ਦਿੱਤਾ ਇੱਥੇ। ਤੇ ਨਵੀਂ ਵੀਡੀਓ ਨਾਲ ਫਿਰ ਤੁਹਾਡੀ ਫਿਲਮੇ ਦੁਬਾਰਾ ਹਾਜ਼ਰ ਹੋਵਾਂਗਾ। ਔਰੰਗਜ਼ੇਬ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।